ਅੱਛਾ, ਇੱਕ ਲੇਟਲੀ H1B ਐਂਡ H1B ਵੀਜ਼ਾ ਅਬਿਊਜ਼ ਐਕਟ ਆਫ 2026 8 ਜਿਹੜੇ ਲਾਅ ਮੇਕਰਸ ਦਾ ਅਟਰਨੀ ਜਨਰਲ ਕਹਿਣਾ ਜੀ, ਉਹਨਾਂ ਨੇ ਮਿਲ ਕੇ ਇਹ ਇੱਕ ਲੈ ਕੇ ਆ ਰਹੇ ਆ ਲੈਜਿਸਲੇਸ਼ਨ, ਜਿਹੜਾ ਉਹ ਲੈ ਕੇ ਆ ਰਹੇ ਆ। ਤੁਹਾਨੂੰ ਲੱਗਦਾ ਵੀ ਇਦਾਂ ਦਾ ਜਿਹੜਾ H1B ਵਾਲੇ ਨੂੰ ਖਤਮ ਕਰਨ ਵਾਲੀ ਜਿਹੜੀ ਗੱਲ ਆ, ਇਹ ਅਸਲ 'ਚ ਇੱਥੇ ਪਾਸ ਹੋ ਸਕਦੀ ਹੈ? ਨਹੀਂ ਹੋ ਸਕਦੀ, ਕਿਉਂਕਿ ਕੰਪਨੀਆਂ ਦੀ ਲੌਬੀ ਬੜੀ ਜ਼ਿਆਦਾ ਹੈਗੀ ਆ, ਉਹ ਨਹੀਂ ਪਾਸ ਹੋਣੀ H1B ਵਾਲੀ। ਕੰਪਨੀਆਂ ਹਰ ਬੰਦਾ ਫੰਡਡ ਜਿਹੜਾ ਹੈਗਾ, ਕੰਪਨੀਆਂ ਨੇ ਬੰਦੇ ਦੂਜੇ। ਹੁਣ ਮੇਰੇ ਖਿਆਲ ਆ ਜਿਹੜਾ ਕੈਲੀਫੋਰਨੀਆ ਦਾ ਆਈ ਥਿੰਕ ਜਿਹੜਾ ਗਵਰਨਰ ਆ, ਮੈਨੂੰ ਨਾਮ ਨਹੀਂ, ਸੈਨੋਜ਼ੇ ਦਾ ਮੇਅਰ ਆ ਜਿਹੜਾ ਮੈਟ ਮਹਾਨ। ਹਾਂਜੀ, ਹੁਣ ਉਹ ਸਿਲੀਕਨ ਵੈਲੀ ਬੈਕਡ ਹੈਗਾ ਜਿਹੜਾ ਮੇਨ। ਮੈਂ ਕਿਹਾ ਹੁਣ ਤੁਸੀਂ ਦੇਖੋ ਕਿ ਐਂਡ ਆਫ ਦਾ ਡੇ ਤਾਂ ਕਿੱਡਾ ਟੈਕ ਬਿਲੀਅਨਰਾਂ ਦਾ ਪੈਸਾ ਜਦੋਂ ਲੱਗੂਗਾ ਤਾਂ ਬੰਦਾ, ਮੈਂ ਕਿਹਾ ਜੇ ਕੈਲੀਫੋਰਨੀਆ ਤੱਕ ਅੱਗੇ ਜਾਊਗਾ, ਮੈਂ ਕਿਹਾ ਕੰਪਨੀਆਂ ਨੇ ਉਹਨਾਂ ਨੇ ਵੀ ਆਪਣੇ ਜਿਹੜਾ ਸੀਗਾ ਇਨਫੈਕਟ ਜੇਡੀ ਵੈਂਸ ਜਿਹੜਾ ਵੈਂਚਰ ਕੈਪੀਟਲਿਸਟ ਵਾਲਿਆਂ ਦਾ ਹੀ ਬੰਦਾ ਆ। ਸਿਲੀਕਨ ਵੈਲੀ ਦੀ ਬਹੁਤ ਬੈਕਿੰਗ ਆ ਜਿਹੜਾ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਨੂੰ। ਨਹੀਂ, H1B ਤਾਂ ਨਹੀਂ ਜਾਣਾ, ਆਈ ਡੋਨਟ ਥਿੰਕ ਸੋ। ਉਹ ਤਾਂ ਜੋ ਇਸ ਟਾਈਮ ਆਪਾਂ ਦੇਖ ਰਹੇ ਕਿ ਜਿਹੜੀ ਵੇਵ H1B ਦੇ ਉਲਟਾ ਘਰਾਂ 'ਚ ਜਾ ਕੇ, ਪਰ ਇਹ ਰਿਐਲਿਟੀ ਵੀ ਆ ਵੀ ਇਸ ਸਿਸਟਮ ਦਾ ਅਬਿਊਜ਼ ਕੀਤਾ ਗਿਆ ਹੈ। ਹਾਂਜੀ, ਸੋ ਦੇਖੋ ਜੀ, H1B ਦਾ ਇਦਾਂ ਹੁੰਦਾ, ਜਿਹਨਾਂ ਨੂੰ ਨਹੀਂ ਪਤਾ, ਦੇਖੋ ਹਰੇਕ ਚੀਜ਼ ਦੇ ਵਿੱਚ ਨਾ, ਹਰੇਕ ਕਿੱਤੇ ਦੇ ਵਿੱਚ, ਹਰੇਕ ਕਮਿਊਨਿਟੀ ਦੇ ਵਿੱਚ, ਹਰੇਕ ਪ੍ਰੋਫੈਸ਼ਨ ਦੇ ਵਿੱਚ ਕਈ ਬੰਦੇ ਮਿਹਨਤ ਨਾਲ ਅੱਗੇ ਜਾਂਦੇ ਆ, ਕਈ ਬੰਦੇ ਦਾ ਲਾ ਕੇ ਅੱਗੇ ਜਾਂਦੇ ਆ ਗੱਲਾਂ ਬਾਤਾਂ ਨਾਲ, ਛਲ ਕਪਟ, ਦੋਸਤੀਆਂ, ਕਨੈਕਸ਼ਨ। ਇਹ ਸੱਚਾਈ ਹੈ। ਮਤਲਬ ਹੁਣ ਨਹੀਂ, ਜਿਹੜੇ ਮਰਜ਼ੀ ਪੁਰਾਣੇ ਸਾਲਾਂ ਦੀ ਤੁਸੀਂ ਗੱਲ ਕਰ ਲਓ, ਇਹ ਚੱਲਦਾ ਹੀ ਰਹਿੰਦਾ। ਜਿਹੜਾ ਹੁਣ H1B ਵਾਲਾ ਸਿਸਟਮ ਵੀ ਹੈ ਨਾ, ਉਹਦੇ ਵਿੱਚ ਬੰਦੇ ਤੁਹਾਡੇ ਇਦਾਂ ਦੇ ਵੀ ਆ ਜਿਹੜੇ ਇੰਡੀਆ 'ਚ ਪ੍ਰੋਪਰ ਇੰਜੀਨੀਅਰਿੰਗ ਸਕੂਲਾਂ ਦੇ ਵਿੱਚ ਗਏ ਆ, ਉਹਨੇ ਪ੍ਰੋਪਰ ਆ ਕੇ ਇੱਥੇ ਮਾਸਟਰਸ ਕੀਤੀ ਆ, ਪੜ੍ਹਾਈ ਦੇ ਦਮ ਤੇ, ਆਪਣੇ ਦਮ ਤੇ ਜਿਹੜੇ ਆਏ ਆ। ਉਹਦੇ ਵਿੱਚ ਬੰਦੇ ਤੁਹਾਨੂੰ ਇਦਾਂ ਦੇ ਵੀ ਮਿਲ ਜਾਣੇ ਜਿਹਨਾਂ ਦੀਆਂ ਡਿਗਰੀਆਂ ਜਾਲੀ ਆ, ਜਿਹਨਾਂ ਦੇ ਐਕਸਪੀਰੀਅੰਸ ਜਾਲੀ ਆ, ਨਕਲੀ ਜਿਹੜੇ ਰੈਜ਼ੂਮੇ ਵਗੈਰਾ ਮਾਰਕੀਟ ਕਰਕੇ ਇੱਥੋਂ ਜਿਹੜੇ ਮਾਰਕੀਟਿੰਗ ਏਜੰਟ ਹੁੰਦੇ ਆ, ਉਹਨਾਂ ਦੇ ਥਰੂ ਕੰਪਨੀਆਂ 'ਚ ਘੁਸਦੇ ਸੀਗੇ। ਮੇਰੇ ਕੋਲ 7 ਸਾਲ ਦਾ ਐਕਸਪੀਰੀਅੰਸ, 8 ਸਾਲ ਦਾ ਐਕਸਪੀਰੀਅੰਸ, ਕੰਸਲਟੈਂਟਾਂ ਦੇ ਥਰੂ। ਸੋ ਜਿਹੜੇ ਕੰਸਲਟੈਂਟ ਕੀ ਸੀਗੇ ਕਿ ਜਿਹੜਾ H1B ਦਾ ਕਾਨੂੰਨ ਹੈਗਾ, ਉਹ ਕਹਿੰਦੇ ਜੇ ਕੰਪਨੀ ਨੂੰ ਵਾਕਈ ਜੌਬ ਦੀ ਲੋੜ ਆ ਤਾਂ ਕੀ ਉਹਨਾਂ ਨੂੰ ਪੋਜੀਸ਼ਨ, ਉਹਦੇ ਹਿਸਾਬ ਨਾਲ ਤੁਸੀਂ H1B ਫਾਈਲ ਕਰੋ। ਪਰ ਇਹ ਜਿਹੜੇ ਹੁਣ ਕੰਸਲਟੈਂਟ ਆ, ਇਹ ਕੀ ਕਰਦੇ ਸੀਗੇ ਕਿ ਇੰਡੀਆ ਤੋਂ ਲੋਕੀ ਜਿਹੜੇ ਹੈਗੇ ਡੈਸਪਰੇਟ ਇੱਥੇ ਆਉਣ ਲਈ, ਕਿ ਕਿੱਦਾਂ ਪਹੁੰਚੀਏ, ਦਾ ਕਿੱਦਾਂ ਲਾਈਏ ਆਪਣਾ, ਕਿ H1B ਹੋਵੇ, ਭਾਵੇਂ ਜਿਹੜਾ ਮਰਜ਼ੀ ਹੋਵੇ, ਜਿੰਦਾ ਹੋਵੇ, ਬੰਦਾ ਮਰਿਆ ਹੋਵੇ, ਜਿੰਨਾ ਮਰਜ਼ੀ ਵਿਆਹ ਕਰਾ ਕੇ ਆਈਏ, ਲਾਸ਼ ਨਾਲ ਵਿਆਹ ਕਰਾ ਦੋ, ਭਾਵੇਂ ਫੇਰ ਬਾਹਰ ਆਈਏ, ਮਤਲਬ ਵਿਲਿੰਗ ਟੂ ਡੂ ਐਵਰੀਥਿੰਗ ਹੈ ਨਾ। ਉਹ ਹੁਣ ਬੰਦੇ ਕੀ ਸੀਗੇ ਕਿ ਉਹਨਾਂ ਨੇ ਕੰਸਲਟੈਂਟ ਨੂੰ ਪੈਸੇ ਦੇ ਕੇ, ਉਦੋਂ ਵੀ ਕੰਸਲਟੈਂਟ ਨੇ ਪੈਸੇ ਪਹਿਲਾਂ ਇਕੱਠੇ ਕਰ ਲਏ ਕਿ ਲੈ ਭਾਈ, ਤੁਹਾਨੂੰ ਇੰਡੀਆ ਤੋਂ ਲੈ ਕੇ ਆਉਣਾ, ਇੰਨੇ ਪੈਸੇ ਲੱਗਦੇ ਆ, ਪੈਸੇ ਦਿਓ। ਉਹ ਤਾਂ ਚਲੋ ਅੰਡਰ ਦਾ ਟੇਬਲ ਜੋ ਵੀ ਚੀਜ਼ ਹੋਣੀ। ਹੁਣ ਇਹ ਬੰਦੇ ਜਦੋਂ ਆ ਗਏ ਇੱਥੇ, ਉਹਨਾਂ ਨੇ ਦੱਸਤਾ ਕਿ ਇਹ ਬੰਦੇ ਨੇ ਇੱਥੇ ਕੰਮ ਕਰਨਾ ਜਾਂ ਉੱਥੇ ਕੰਮ ਕਰਨਾ, ਸਾਡਾ ਆਫਿਸ। ਹੁਣ ਕੰਸਲਟੈਂਟ ਨੇ ਕੀ, ਇਹਨਾਂ ਨੇ ਘਰਾਂ 'ਚ ਆਫਿਸ ਬਣਾਏ ਹੋਏ ਸੀਗੇ। ਇਹ ਬੇਸਿਕਲੀ ਇੱਕ ਤਰ੍ਹਾਂ ਮਿਡਲ ਮੈਨ ਜਿੱਦਾਂ ਹੁੰਦੇ ਸੀਗੇ, ਕਮਿਸ਼ਨ ਇਕੱਠਾ ਕਰਦੇ ਸੀਗੇ 20% 40%, ਜਿੰਨਾ ਦਾ ਤੇਰੀ ਤਨਖਾਹ ਚੋਂ ਇੰਨੇ ਲੈ ਲੈਣੇ, ਮੈਂ ਉਹਦੀ ਤਨਖਾਹ ਚੋਂ ਇੰਨੇ ਲੈ ਲੈਣੇ। ਪਰ ਉਹ ਨਾਰਮਲ, ਹਰ ਬੰਦਾ, ਹਰੇਕ ਬੰਦੇ ਦੇ ਦੂਜੇ ਬੰਦੇ ਦੀ ਜੇਬ 'ਚ ਹੱਥ ਹੈਗੇ ਦੁਨੀਆ ਦੇ ਵਿੱਚ। ਕਿਸੇ ਬੰਦੇ ਦਾ ਏਦਾਂ ਨਹੀਂ, ਹਰੇਕ ਬੰਦੇ ਦੀ ਦੂਜੇ ਬੰਦੇ ਦੇ ਉੱਤੇ ਡਿਪੈਂਡੈਂਸੀ ਆ। ਹਰੇਕ ਬਿਜ਼ਨਸ ਦੇ ਵਿੱਚ EMPLOYEE ਵੀ ਆ, ਕਲਾਇੰਟ ਵੀ ਆ, ਕਸਟਮਰ ਵੀ ਆ। ਸੋ ਸਰਕਲ ਜਿਹੜਾ ਇਕਨੋਮੀ ਦਾ ਉਦਾਂ ਹੀ ਚੱਲਦਾ। ਤੇ ਇਹਦੇ ਵਿੱਚ ਹੁਣ ਪਰ ਜਿਹੜਾ ਇਮੀਗ੍ਰੇਸ਼ਨ ਨੂੰ ਪ੍ਰੋਬਲਮ ਸੀਗੀ, ਉਹ ਕਹਿੰਦੀ ਕਿ ਜਿਹੜਾ ਤੁਸੀਂ ਚੀਜ਼ ਦੱਸੀ ਆ ਕਿ ਬੰਦਾ ਇਹਦੀ ਇੱਥੇ ਜੌਬ ਜਿਹੜੀ ਹੈਗੀ, ਉਹ ਤੁਸੀਂ ਝੂਠ ਬੋਲਿਆ, ਤੁਹਾਡੇ ਕੋਲ ਉਹ ਜੌਬ ਹੈਗੀ ਨਹੀਂ। ਤੁਸੀਂ ਬੰਦੇ ਨੂੰ ਬੁਲਾਇਆ ਇੱਥੇ, ਉਹਨੂੰ ਜਿਹੜੀ ਤੁਸੀਂ ਕਿਹਾ ਕਿ ਇੰਨੀ ਸੈਲਰੀ ਦੇਵਾਂਗੇ, ਉਹਨੂੰ ਸੈਲਰੀ ਨਹੀਂ ਦਿੱਤੀ, ਉਹਨੂੰ ਬਿਠਾ ਕੇ ਰੱਖਿਆ 1-1, 2-2, 3-3, 4-4 ਮਹੀਨੇ। ਉਹਨੂੰ ਫਿਰ ਤੁਸੀਂ ਮਾਰਕੀਟ ਕਰਨਾ ਸ਼ੁਰੂ ਕੀਤਾ, ਉਹਦੀ ਜੌਬ ਲਗਵਾਈ, ਉਹਨੂੰ ਮਾਰਕੀਟ ਕਰਨਾ ਸ਼ੁਰੂ ਕੀਤਾ। ਉਹ ਚੀਜ਼ ਉਹ ਕਹਿੰਦੇ ਕਿ ਖਿਲਾਫ ਆ ਜਿਹੜੇ ਇਮੀਗ੍ਰੇਸ਼ਨ ਸਿਸਟਮ ਦੇ। ਤੇ ਉਹ ਜਿਹੜਾ ਅਮਰੀਕਨ ਜਿਹੜੇ ਸਿਟੀਜ਼ਨ ਆ, ਉਹਨਾਂ ਦਾ ਨੁਕਸਾਨ ਕਰਦੀ ਆ, ਕਿਉਂਕਿ ਉਹਨਾਂ ਨੂੰ ਇੱਕ ਕੰਪਨੀ ਨੂੰ ਪੂਰੀਆਂ ਤਨਖਾਹ ਦੇਣੀਆਂ ਪੈ ਰਹੀਆਂ, ਇੱਕ ਪਾਸੇ ਤੁਸੀਂ ਬੈਂਚ ਕਰ ਰਹੇ ਹੋ, ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ। ਤੇ ਦੂਸਰਾ ਉਹ ਇਹ ਕਹਿੰਦੇ ਆ ਕਿ ਜਿਹੜੀ ਇਦਾਂ ਦੀ ਵਰਕਫੋਰਸ ਆ, ਜਿਹੜਾ ਨੂੰ ਆ ਕੇ ਤੁਸੀਂ ਮਾਰਕੀਟ ਕਰਕੇ ਫਿੱਟ ਕਰ ਦਿੰਦੇ ਆ, ਉਹ ਅਮਰੀਕਨਸ ਨੂੰ ਜਾਂ ਅਮਰੀਕਨ ਸੋਸਾਇਟੀ ਨੂੰ ਕਿਸੇ ਵੀ ਪੱਖੋਂ ਜਿਹੜਾ ਸੀਗਾ ਬੈਨੀਫਿਟ ਨਹੀਂ ਕਰਦੀ। ਜੀ, ਸੋ ਇਹ ਸਿਸਟਮਸ ਜਿਹੜੇ ਇਸ ਟਾਈਮ ਜਿਹੜੇ ਉਹ ਚੱਲ ਰਹੇ ਆ, ਬਟ ਇਹ ਆ ਵੀ ਰਾਈਟ ਨਾਓ ਨਜ਼ਰਾਂ 'ਚ ਜਿੱਦਾਂ ਤੁਸੀਂ ਕਿਹਾ ਵੀ ਚਲੋ ਉੱਦਾਂ ਬਿੱਲ ਪਾਸ ਹੋਣ ਦੇ ਘੱਟ ਚਾਂਸ ਆ, ਪਰ ਉਹਨਾਂ ਨੇ ਇਹ ਰੱਖਿਆ ਵੀ 3 ਸਾਲ ਦੇ ਲਈ H1B ਦੇ ਉੱਤੇ ਰੋਕ ਲਾ ਦਿਓ, ਇਫ ਇਟ ਪਾਸਿਸ, ਵੀ ਫॉर 3 years H1B ਵੀਜ਼ਾ ਹੀ ਨਹੀਂ ਦੇਣਾ, ਤੇ ਕੈਪ ਜਿਹੜਾ 25,000 ਦੇ ਉੱਤੇ ਜਿਹੜਾ ਉਹ ਕਰ ਦਿੱਤਾ, ਜਿਹੜਾ ਉਹ ਕਹਿੰਦਾ ਵੀ ਜਾਊਗਾ। ਸੋ ਵੇਜ ਬੇਸਡ ਫਸਟ ਕਮ ਫਸਟ ਸਰਵ ਸਿਸਟਮ ਆ, ਉਸ ਨੂੰ ਕਹਿੰਦੇ ਵੀ ਰਿਪਲੇਸ ਲੋਟਰੀ ਦੇ ਨਾਲੋਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਕਰਨਾ ਆ। ਉੱਦਾਂ ਜਦੋਂ ਹੁਣ ਇਹਨਾਂ ਨੇ ਨਵੀਆਂ ਐਪਲੀਕੇਸ਼ਨ ਦੇ ਲਈ $1 ਲੱਖ ਰੱਖਿਆ ਸੀਗਾ, ਉਹਦੇ ਤਹਿਤ ਐਪਲੀਕੇਸ਼ਨਸ ਕੋਈ ਆਈਆਂ ਜਾਂ ਕਿੱਦਾਂ? ਉਹ ਨੰਬਰ ਘਟੇ ਹੀ ਹੋਣਗੇ ਪਹਿਲਾਂ ਨਾਲੋਂ ਜਾਂ ਸੇਮ ਹੀ ਰਿਹਾ ਕੁਛ?
ਸੋ ਰਾਜਕਿਰਨ ਜੀ ਇਹਦੇ ਵਿੱਚ ਜਿਹੜਾ ਸੀਗਾ ਨਾ, ਪਹਿਲੀ ਗੱਲ ਤਾਂ ਜਿਹੜੀਆਂ ਕੰਪਨੀਆਂ ਨਾ, ਜਿਹੜੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਇਹ ਫਰਾਡ ਨੂੰ ਸਟਾਪ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੋਣੀ, ਉਹਨਾਂ ਨੂੰ ਐਕਚੁਅਲੀ ਬੈਨੀਫਿਟ ਆ। ਕਿਉਂਕਿ ਠੀਕ ਹੈ। ਜਦੋਂ ਇਹ ਫਰਾਡ ਹੁੰਦਾ ਸੀਗਾ, ਸਾਰੇ ਨੰਬਰ ਯੂਜ਼ ਹੋ ਜਾਂਦੇ ਸੀਗੇ ਫਰੋਜੂਲੈਂਟ ਬੰਦਿਆਂ ਨਾਲ। ਤੁਹਾਨੂੰ ਮੈਂ ਓਕੇ। ਐਗਜ਼ਾਮਪਲ ਦਿੰਦਾ, ਹੁਣ ਜਦੋਂ ਸਾਡੇ ਖੁਦ ਜਿੱਦਾਂ H1B ਵਾਲੇ ਜਿਹੜੇ EMPLOYE ਸੀਗੇ, ਠੀਕ ਆ, ਹੂੰ, ਉਹ ਵਿਚਾਰੇ ਇੱਥੇ ਇੱਕ ਪੜ੍ਹਦੇ ਆ, ਜੇ ਨਹੀਂ ਉਹਨਾਂ ਦਾ ਹੁੰਦਾ ਤਾਂ ਉਹਨਾਂ ਨੂੰ ਸਕੂਲ ਜਾਣਾ ਪੈਂਦਾ, ਸਕੂਲ ਦੀਆਂ ਫੀਸਾਂ ਦੇਣੀਆਂ ਪੈਂਦੀਆਂ, ਕਈ ਚੱਕਰ ਜਿਹੜੇ ਪੈ ਜਾਂਦੇ ਆ, ਜਿਹੜਾ ਬੰਦਾ ਸਟੂਡੈਂਟ ਬਣਨਾ ਚਾਹੁੰਦਾ ਸੀਗਾ। ਹੂੰ, ਹੂੰ, ਤੇ ਤੁਸੀਂ 10 ਫਾਈਲ ਕਰਦੇ ਸੀਗੇ, 2 ਜਣਿਆਂ ਦੇ ਸਿਲੈਕਟ ਹੁੰਦੇ ਸੀਗੇ। ਹੂੰ, 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 ਇਸ ਸਾਲ ਟੋਟਲੀ ਡਿਫਰੈਂਟ ਆ, ਸਾਰਿਆਂ ਦੇ ਸਿਲੈਕਟ ਆ, ਕਿਉਂਕਿ ਜਿਹੜੇ ਸੀਗੇ, ਇੱਕ ਤਾਂ ਫੀਸ ਉਹਨਾਂ ਨੇ $1,00,000 ਰੱਖਤੀ ਸੀਗੀ, ਜਿਹੜੇ ਇੰਡੀਆ 'ਚ ਬਾਹਰ ਵਾਲੇ ਆ। ਹੂੰ, ਉਹਨਾਂ ਕੀ ਸੀਗਾ ਕਿ ਜਿਹੜੇ ਆਹ ਬਿਨਾਂ ਮਤਲਬ ਦੇ ਭਾਵੇਂ ਜੌਬ ਵੀ ਨਹੀਂ ਸੀ, ਉਹਨਾਂ ਦੇ H1B ਜਿਹੜੇ ਫਾਈਲ ਕਰਦੇ ਸੀਗੇ, ਇਹ ਬੋਡੀ ਸ਼ਾਪਾਂ, ਉਹ ਫਾਈਲ ਹੀ ਨਹੀਂ ਹੋਏ। ਮੇਰੇ ਖਿਆਲ 85 H1B ਜਿਹੜੇ ਫਾਈਲ ਹੋਏ ਆ, ਕਿਉਂਕਿ $1,00,000 ਗੱਲ ਤਾਂ ਪੈਸੇ ਦੀ ਸੀਗੀ ਸਾਰੀ, ਤੇ ਉਹਨਾਂ ਨੇ ਜਦੋਂ ਉਹ ਵਾਲਾ ਰੂਲ ਰਾਤਾ, ਉਹਨਾਂ ਐਲੀਮੀਨੇਟ ਹੋ ਗਏ। ਉਹਦੇ ਕਰਕੇ ਕੀ ਹੋਇਆ ਕਿ ਜਿਹੜੇ ਬੰਦੇ ਇੱਥੇ ਸੀਗੇ, ਜਿੱਦਾਂ ਹੁਣ ਸਾਡੇ EMPLOYE ਵੀ ਆ ਜਾਂ ਕੁਛ ਵੀ ਆ, ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਸੀਗੀ H1B ਈਜ਼ੀ ਹੋ ਗਿਆ, ਕਿਉਂਕਿ ਸਾਰਿਆਂ ਦੇ ਸਿਲੈਕਟ ਹੋ ਗਏ, ਕਿਉਂਕਿ ਲੋਟਰੀ 'ਚ ਨੰਬਰ ਜਿਹੜੇ ਅਵੇਲੇਬਲ ਸੀਗੇ। ਜੀ, ਤੇ ਜੀ। ਜਿਹੜੀ ਦੂਜੀ ਗੱਲ ਕਰੀਏ ਕਿ ਵੇਜ ਵਾਲੀ ਆ, ਕਿ ਵੇਜ ਲੈਵਲ 1 2 3 4 4 ਲੈਵਲ ਹੁੰਦੇ ਆ, ਕਿ ਜੀ, 4 ਜੀ। ਵਾਲਿਆਂ ਦੇ 4 ਚਾਂਸ ਆ। ਹੂੰ, ਬੰਦੇ ਐਕਚੁਅਲੀ ਸਾਡੇ ਲੈਵਲ 1 ਵਾਲੇ ਵੀ ਸਿਲੈਕਟ ਹੋ ਗਏ ਆ। ਕਹਿਣ ਦਾ ਅੱਛਾ। ਮਤਲਬ ਏਦਾਂ ਕਿ ਜਦੋਂ ਫਰਾਡ ਹੀ ਜਦੋਂ ਕੱਟ ਸ਼ਾਟ ਹੋ ਗਿਆ, ਤੇ ਉਹਨਾਂ ਨੇ ਜਦੋਂ ਜਿਹੜਾ ਲੂਪ ਹੋਲ ਜਿਹੜੇ ਸੀਗੇ ਉਹੀ ਮਿਟਾਤੇ ਗੇਮ ਦੇ ਵਿੱਚੋਂ ਦੀ, ਹੂੰ, ਹੂੰ, ਤੇ ਹੂੰ, ਉਹਦੇ ਨਾਲ ਜਿਹੜਾ ਸੀਗਾ ਡਾਇਰੈਕਟਲੀ, ਹੁਣ ਜਿੱਦਾਂ ਮੈਂ ਸਮਾਲ EMPLOYER ਆ, ਮੈਂ ਉਹਨੂੰ ਸਪੋਰਟ ਕਰਦਾ ਕਿ ਆਹ ਚੀਜ਼ ਵਧੀਆ, ਕਿਉਂਕਿ ਹੁਣ ਜਿਹੜਾ ਇੱਕ ਇੰਡੀਆ 'ਚ ਵਿਹਲਾ ਬੈਠਾ ਬੰਦਾ H1B ਟਰਾਈ ਕਰੀ ਜਾ ਰਿਹਾ ਹਰ ਸਾਲ, ਕੰਪਨੀਆਂ ਦੇ ਕੋਲ ਜੌਬ ਵੀ ਨਹੀਂ ਹੈਗੀ, ਇੱਕ ਤੁਸੀਂ ਕਹ ਲਓ ਕਿ ਫਰਾਡੂਲੈਂਟ ਸਕੀਮ ਜਿਹੜੀ ਹੈਗੀ ਆ, ਉਹਨਾਂ ਜਿਹੜਾ ਇੱਕ ਹੂੰ, ਇੱਥੇ ਸਟੂਡੈਂਟ ਪੜ੍ਹ ਰਿਹਾ, ਜਿਹਦਾ ਇੱਕ ਖਰਚਾ ਆ ਰਿਹਾ ਰਹਿਣ ਦਾ ਇੱਥੇ ਸਾਰਾ, ਤੇ ਉਹਨੂੰ ਡਿਸਐਡਵਾਂਟੇਜ ਸੀਗੀ। ਜਿਹੜਾ ਅਮਰੀਕਨ ਸਿਟੀਜ਼ਨ ਆ, ਉਹਨੂੰ ਡਿਸਐਡਵਾਂਟੇਜ ਸੀਗੀ, ਕਿਉਂਕਿ ਅਮਰੀਕਨ ਸਿਟੀਜ਼ਨ ਨੇ ਕਦੀ ਆਪਣੇ ਰੈਜ਼ੂਮੇ 'ਚ ਝੂਠ ਨਹੀਂ ਬੋਲਣਾ। ਜਿਹੜਾ ਉਹ ਵਾਲਾ ਬੰਦਾ ਆਇਆ, ਉਹਨੂੰ ਝੂਠ ਬੋਲ ਕੇ ਕਿ ਨਹੀਂ ਕੋਈ 7 ਸਾਲ ਦਾ ਐਕਸਪੀਰੀਅੰਸ, 8 ਸਾਲ ਦਾ ਐਕਸਪੀਰੀਅੰਸ, ਉਹ ਆਹ ਚੀਜ਼ ਚੱਲ ਰਹੀ ਸੀਗੀ। ਸੋ ਆਹ ਚੀਜ਼ ਦਾ ਜਿਹੜਾ ਅਸਲੀ ਫਰਾਡ ਜਿਹੜਾ ਸੀਗਾ, ਸਾਰਿਆਂ ਨੂੰ ਹੀ ਪਤਾ, ਹਰੇਕ ਕੰਸਲਟਿੰਗ ਕੰਪਨੀ, ਜਿਹੜਾ ਬੰਦਾ H1B ਤੇ ਜਿਹੜਾ ਆਇਆ ਹੋਇਆ ਨਹੀਂ ਹੈਗਾ, ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਏਦਾਂ ਕਿ ਬਾਹਲੀ ਜਿਹੜੇ ਉਹ ਮੇਰੇ ਸਾਹਮਣੇ ਰੈਜ਼ੂਮੇ ਰੱਖ ਦੋ, ਹੂੰ, ਕਿਉਂਕਿ ਹੂੰ, ਹੂੰ। ਟੈਕਨੋਲੋਜੀਆਂ ਦਾ ਦੇਖੋ, ਜਿਹੜੇ ਕਦੀ .NET ਆ ਗਈ, ਕਦੀ ਆਹ ਟੈਕਨੋਲੋਜੀ ਤਾਂ ਜਿਹੜੀ ਚੇਂਜ ਹੁੰਦੀ ਰਹਿੰਦੀ ਹੈ। ਕਿੱਦਾਂ ਜੀ, ਤੁਹਾਡੀ ਜੀ। ਗ੍ਰੀਨ ਕਾਰਡ ਤੱਕ ਜਿਹੜੀ ਜਰਨੀ ਆ, ਉਹ ਤਾਂ ਹੈਗੀ ਆ 15 ਸਾਲ ਦੀ, ਹੂੰ, ਹੂੰ, ਐਡੀ ਹੂੰ, ਹੂੰ। ਲੌਂਗ ਜਿਹੜੀ ਜਰਨੀ ਆ। ਸੋ ਉਹਦੇ ਵਿੱਚ ਕੀ ਸੀਗਾ ਕਿ ਲੋਕਾਂ ਨੂੰ ਪੜ੍ਹ ਲਿਖ ਕੇ ਇਵੋਲਵ ਕਰਨਾ ਪੈਂਦਾ। ਜੇ ਹੁਣ AI ਆ ਗਈ, ਉਹਨਾਂ ਨੂੰ AI ਦੇ ਹਿਸਾਬ ਨਾਲ ਆਪਣੇ ਆਪ ਨੂੰ ਰੀਟੂਲ ਕਰਨਾ ਪੈਣਾ। ਪਰ ਇਹ ਸੀਗਾ ਕਿ ਕਾਫੀ ਬੰਦੇ ਜਿਹੜੇ ਸੀਗੇ ਵੋਲਿਊਮ ਬੇਸਡ ਵਾਲੇ ਸੀਗੇ, ਕਾਫੀ ਜ਼ਿਆਦਾ QA, ਬਿਜ਼ਨਸ ਐਨਾਲਿਸਟ, ਕਾਫੀ ਬੰਦੇ ਟੈਕ 'ਚ ਜਿਹੜੇ ਘੁਸੇ ਪਏ ਸੀਗੇ, ਉਹ ਲੋਕਾਂ ਨੂੰ ਲੱਗਦਾ ਸੀਗਾ ਕਿ ਉਹ ਇੰਜੀਨੀਅਰ ਹੈਗੇ ਆ, ਪਰ ਉਹ ਇੰਜੀਨੀਅਰ ਹੁੰਦੇ ਨਹੀਂ ਸੀਗੇ। ਹਰੇਕ ਬੰਦਾ ਡਿਵੈਲਪਰ, ਕੋਡਰ ਜਿਹੜਾ ਨਹੀਂ ਸੀਗਾ। ਹੁਣ AI ਨੇ ਕੀ ਸੀਗਾ ਕਿ ਜਿਹੜੀਆਂ ਰੂਟੀਨ ਟਾਸਕ ਟੂਸ ਜਿਹੜੀਆਂ ਹੋ ਗਈਆਂ, ਕੁਆਲਿਟੀ ਅਸ਼ੋਰੈਂਸ ਵਗੈਰਾ, ਉਹ ਕਾਫੀ ਜ਼ਿਆਦਾ ਐਲੀਮੀਨੇਟ ਕਰਤੀਆਂ। ਹੁਣ ਇਹ ਬੰਦਿਆਂ ਦੀ ਬੇਸਿਕਲੀ ਯੂਟਿਲਿਟੀ ਨਹੀਂ ਹੈਗੀ। ਹੂੰ, ਲੌਂਗ ਸਟੋਰੀ ਸ਼ਾਰਟ ਜਿਹੜੀ ਇਹ ਆ। ਤੇ ਜੀ। ਔਨ ਟਾਪ ਆਫ ਦੈਟ ਤੁਸੀਂ ਲਾ ਲਓ ਕਿ ਉਹਨਾਂ ਨੇ H1B ਨੂੰ ਰੈਗੂਲੇਟ ਕਰਨਾ ਸ਼ੁਰੂ ਕਰਤਾ, ਜਿਹਦੇ ਕਰਕੇ ਕਿ ਜਿਹੜਾ ਸੀਗਾ ਇੰਡੀਆ ਤੋਂ ਜਿਹੜਾ ਮਾਸ ਫਰਾਡ ਜਿਹੜਾ ਸੀਗਾ, ਉਹ ਚੀਜ਼ ਰੁਕ ਗਈ। ਉਹਦੇ ਕਰਕੇ ਜਿਹੜਾ ਸੀਗਾ ਕਿ 1 ਸਾਲ ਦੇ ਵਿੱਚ ਹੀ ਆਪਾਂ ਦੇਖਿਆ ਕਿ ਰਿਫਾਰਮ ਜਿਹੜਾ ਆ ਗਿਆ। ਸੋ ਇਹਨੂੰ ਹੁਣ ਤੁਸੀਂ ਕਿਹੜੀ ਤਰ੍ਹਾਂ ਲੈਣੇ ਆ, ਇਹ ਉੱਤੇ ਆ। ਮੇਰੇ ਹਿਸਾਬ ਨਾਲ ਤਾਂ ਇਹ ਨਾਟ ਅ ਬੈਡ ਥਿੰਗ ਕਿ ਜੇ ਕਲੀਨ ਅਪ ਜਿਹੜਾ ਇਸ ਚੀਜ਼ 'ਚ ਕਰਦੇ ਆ ਤਾਂ ਗੁੱਡ ਹੀ ਆ। ਇੱਥੋਂ ਤੱਕ ਕਿ ਜਿਹੜੇ ਲੋਕ ਮੈਨੂੰ ਲੱਗਦਾ ਵੇਟ ਕਰ ਰਹੇ ਸੀ, ਜਿਹੜੇ ਇੱਥੇ ਆਏ ਹੋਏ ਸੀ H1B ਵਾਲੇ ਵੀ ਕਹਿ ਲਓ, ਜਾਂ ਜਿਹੜੇ ਪੜ੍ਹ ਕੇ ਇੱਥੇ ਅੱਗੇ ਤੋਂ ਅੱਗੇ ਚੱਲ ਰਹੇ ਸੀ, ਉਹਨਾਂ ਦੇ ਵੀ ਮੈਨੂੰ ਲੱਗਦਾ ਪ੍ਰੋਸੈਸ ਦੇ ਵਿੱਚ ਤੇਜ਼ੀ ਆਈ ਹੋਣੀ ਹੈ। ਬਿਲਕੁਲ ਆਊਗੀ, ਕਿਉਂਕਿ ਜਦੋਂ ਸਾਰੇ ਐਲੀਮੀਨੇਟ ਹੋਗੇ ਜਾਊਗੇ, ਤੁਹਾਡਾ 30% 40% ਜਦੋਂ ਵਰਕਫੋਰਸ ਐਲੀਮੀਨੇਟ ਹੋ ਗਈ, ਜਿੱਥੇ ਤੁਹਾਡੇ 15 ਸਾਲ ਲੱਗਦੇ ਸੀ, ਉੱਥੇ ਤੁਹਾਡੇ 7 ਲੱਗੂਗੇ। ਹੂੰ, ਜੀ।